ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਦੀਆਂ ਅਨਾਜ ਮੰਡੀਆਂ ਤੋਂ। ਅਨਾਜ ਮੰਡੀਆਂ ਦੇ ਵਿੱਚੋਂ ਫਸਲ ਦੀ ਖਰੀਦੋ ਫਰੋਖਤ ਹੁੰਦੀ ਹੈ ਤੇ ਉਸ ਤੋਂ ਬਾਅਦ ਲਿਫਟਿੰਗ ਹੁੰਦੀ ਹੈ। ਉਹ ਤਾਂ ਹੋ ਨਹੀਂ ਰਹੀ, ਪਰ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਹੁਣ ਮੈਰਿਜ ਪੈਲਸ ਬਣਨਗੀਆਂ ਜੀ। ਬਿਲਕੁਲ ਜੀ ਪ੍ਰਵੀਨ ਜੀ, ਇਹ ਕੈਸਾ ਪਹਿਲੂ ਹੈ ਕਿ ਜਿਹੜੀਆਂ ਅਨਾਜ ਮੰਡੀਆਂ ਨੂੰ ਬਚਾਉਣ ਦੀ ਪੰਜਾਬ ਲੜਾਈ ਲੜ ਰਿਹਾ ਜੀ ਜੀ। ਜਿਹੜੀਆਂ ਅਨਾਜ ਮੰਡੀਆਂ ਦੇ ਹੱਕ ਹਕੂਕ ਕਿਸਾਨਾਂ ਦੇ ਹਵਾਲੇ ਨਾਲ ਇੱਕ ਸੰਘਰਸ਼ ਚੱਲ ਰਿਹਾ ਹੈ, ਉਸ ਸਮੇਂ ਦੌਰਾਨ ਪੰਜਾਬ ਸਰਕਾਰ ਇਹ ਫੈਸਲਾ ਲਵੇ ਕਿ ਪੰਜਾਬ ਦੀਆਂ ਮੰਡੀਆਂ ਨੂੰ ਅਸੀਂ ਮੈਰਿਜ ਪੈਲਸ ਬਣਾ ਦੇਣਾ, ਹੁਣ ਇੱਥੇ ਵਿਆਹ ਹੋਇਆ ਕਰਨਗੇ, ਡੀਜੇ ਵੱਜਿਆ ਕਰਨਗੇ। ਦੇਖੋ, ਜੇਕਰ ਇਸ ਨੂੰ ਤੁਸੀਂ ਆਰਥਿਕ ਪਹਿਲੂ ਤੋਂ ਦੇਖਣਾ ਹੈ ਜੀ ਤਾਂ ਇੱਕ ਸਿਆਣਾ ਫੈਸਲਾ ਲੱਗਦਾ। ਠੀਕ ਹੈ ਜੀ। ਆਰਥਿਕ ਪਹਿਲੂ ਇਹਦਾ ਇਹ ਹੈ ਕਿ ਵੀ ਪੰਜਾਬ ਦੀਆਂ ਮੰਡੀਆਂ ਚੱਲਦੀਆਂ ਕਿੰਨੀ ਦੇਰ ਨੇ, ਸਾਲ 'ਚ 2 ਸੀਜ਼ਨ। ਇਹ ਜਿਨ੍ਹਾਂ ਨੇ ਤਜਵੀਜ਼ ਲਿਆਂਦੀ ਹੈ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਹੁਣ। ਹਾਂਜੀ ਹਾਂਜੀ। ਫਿਰ ਆਪਾਂ ਆਪਣੇ ਹਵਾਲੇ ਨਾਲ ਤਾਂ ਕਰਾਂਗੇ ਜੀ। ਮਤਲਬ ਉਹਨਾਂ ਦੀ ਇਸ ਤਜਵੀਜ਼ ਲਿਆਉਣ ਪਿੱਛੇ ਪਹਿਲੂ ਇਹ ਹੈ ਕਿ ਪੰਜਾਬ ਦੇ ਵਿੱਚ ਸਾਲ ਦੇ ਵਿੱਚ 2 ਫਸਲਾਂ ਆਉਂਦੀਆਂ ਜਿਹੜੀਆਂ ਮੰਡੀ ਜਿਹਦੇ ਲਈ ਖੁੱਲਦੀ ਹੈ, ਇੱਕ ਕਣਕ ਤੇ ਇੱਕ ਝੋਨਾ। ਝੋਨੇ ਦਾ ਸੀਜ਼ਨ ਥੋੜਾ ਲੰਬਾ ਹੁੰਦਾ ਹੈ, ਕਣਕ ਦਾ ਸੀਜ਼ਨ ਥੋੜਾ ਘੱਟ ਹੁੰਦਾ ਹੈ। ਚਲੋ ਆਪਾਂ ਕੁੱਲ ਮਿਲਾ ਕੇ ਮੰਨ ਲਈਏ ਕਿ ਸਾਲ 'ਚ 4 ਮਹੀਨੇ ਮੰਡੀ ਚੱਲਦੀ ਹੈ। ਠੀਕ ਹੈ ਜੀ। ਹੁਣ ਅਗਲੇ ਕਹਿੰਦੇ 8 ਮਹੀਨੇ ਮੰਡੀਆਂ ਵਿਹਲੀਆਂ ਪਈਆਂ ਤੇ ਪਹਿਲਾਂ ਵੀ ਉੱਥੇ ਰਾਜਨੀਤਿਕ ਰੈਲੀਆਂ, ਰਾਜਨੀਤਿਕ ਸਮਾਗਮ ਜਾਂ ਕਦੇ ਕਦੇ ਕੋਈ ਧਾਰਮਿਕ ਸਮਾਗਮ ਹੁੰਦਾ ਹੀ ਰਿਹਾ, ਤੇ ਕਿਉਂ ਨਾ ਫਿਰ ਆਪਾਂ 8 ਮਹੀਨੇ ਨੂੰ ਮੈਰਿਜ ਪੈਲਸ ਬਣਾਈਏ, ਆਪਾਂ ਕਿਰਾਇਆ ਭਾੜਾ ਵਸੂਲਿਆ ਕਰੀਏ। ਹੁਣ ਇਸ ਪ੍ਰਕਿਰਿਆ ਦੇ ਤਹਿਤ ਫੈਸਲਾ ਕਰ ਲਿਆ ਸਰਕਾਰ ਨੇ ਕਿ ਬਈ ਮੰਡੀ ਬੋਰਡ ਇਸ ਨੂੰ ਭਾੜੇ ਤੇ ਚੜਾਊਗੀ, ਮੰਡੀ ਬੋਰਡ ਦੇ ਖਾਤੇ 'ਚ ਪੈਸੇ ਆਉਣਗੇ ਤੇ ਮਾਰਕੀਟ ਕਮੇਟੀ ਰਾਹੀਂ ਇਹਦੀ ਬੁਕਿੰਗ ਹੋਇਆ ਕਰੂਗੀ। ਠੀਕ ਹੈ। ਜਿਹੜੀ ਮਾਰਕੀਟ ਕਮੇਟੀ ਦੀ ਜਿਹੜੀ ਮੰਡੀ ਆਉਂਦੀ ਆ, ਉੱਥੋਂ ਬੁਕਿੰਗ ਕਰਾਓ, ਪੈਸੇ ਭਰੋ। ਜਿਹੜੀ ਬਿਨਾਂ ਸ਼ੈੱਡ ਵਾਲੀ ਮੰਡੀ ਆ, ਉਹਦਾ 1 ਦਿਨ ਦਾ ਕਿਰਾਇਆ ਪ੍ਰਤੀ ਏਕੜ 4000। ਜੇ 3 ਏਕੜ 'ਚ ਫੈਲੀ ਆ, ਮਤਲਬ ਮੰਡੀ ਕੋਈ ਸ਼ੈੱਡ ਨਹੀਂ ਪਿਆ ਹੋਇਆ, ਤਾਂ 12000 'ਚ ਲੈ ਲਓ ਭਾਈ 1 ਦਿਨ ਦਾ ਕਿਰਾਇਆ। ਤੇ ਜੇ ਕਵਰਡ ਹੈ ਤਾਂ ਕਵਰਡ ਦਾ ਪ੍ਰਤੀ ਏਕੜ 1 ਦਿਨ ਦਾ ਕਿਰਾਇਆ 10000। ਸੋ ਇਸ ਫਾਰਮੂਲੇ ਤੇ ਕਿਰਾਇਆ ਤੈਅ ਕਰ ਲਿਆ। ਵੈਸੇ ਤਾਂ ਇਹ ਤਜਵੀਜ਼ 2017 ਤੋਂ ਚਰਚਾ ਦੇ ਵਿੱਚ ਹੈ, ਪਰ ਸਰਕਾਰ ਹੋਣ ਵਾਲੀ ਆ ਇਸ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ। ਇਸ ਲਈ ਖਜ਼ਾਨੇ ਪੱਖੋਂ, ਵਿੱਤ ਪੱਖੋਂ ਇਹਨੂੰ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਕੋਈ 8 ਮਹੀਨੇ ਮੰਡੀਆਂ ਵਿਹਲੀਆਂ ਰਹਿੰਦੀਆਂ, ਇਸ ਲਈ ਅਸੀਂ ਇਹ ਤੋਂ ਪੈਸੇ ਕਮਾਵਾਂਗੇ। ਤੇ ਸਾਡਾ ਪੇਂਡੂ ਵਿਕਾਸ ਫੰਡ ਕੇਂਦਰ ਦੇ ਨਹੀਂ ਰਿਹਾ, ਉਹਦੇ ਕਾਰਨ ਪਿੰਡਾਂ ਲਈ ਦਿੱਕਤ ਆ ਰਹੀ ਹੈ, ਪੈਸਾ ਪਿੰਡਾਂ ਤੇ ਹੀ ਲਾਵਾਂਗੇ, ਹੈ ਨਾ, ਕਿਉਂਕਿ 10,000 ਕਰੋੜ ਦੇ ਕਰੀਬ ਰਾਸ਼ੀ ਫਸੀ ਹੋਈ ਹੈ ਸਾਡੀ ਪੇਂਡੂ ਵਿਕਾਸ ਫੰਡ ਕੇਂਦਰ। ਬਿਲਕੁਲ ਬਿਲਕੁਲ। ਤੇ ਹੁਣ ਉਹਦੀ ਭਰਪਾਈ ਅਸੀਂ ਵਿਆਹ ਦੇ ਡੀਜੇ ਲਾ ਕੇ, ਮੰਡੀਆਂ 'ਚ ਦਾਰੂ ਪਿਲਾ ਕੇ ਤੇ ਹੈ ਨਾ ਆਰਕੈਸਟਰਾ ਲਾ ਕੇ ਅਸੀਂ ਪੂਰੇ ਕਰ ਲਾਂਗੇ। ਇਹ ਸਰਕਾਰ ਦਾ ਫਾਰਮੂਲਾ। ਹੁਣ ਆਮ ਇੱਕ ਪੱਖ ਤੋਂ ਸਮਝਿਆ ਇਹਨੂੰ ਇਹ ਲੱਗਦਾ ਵੀ ਕਿ ਸਰਕਾਰ ਸਹੀ ਉਪਯੋਗ ਕਰਨਾ ਚਾਹੁੰਦੀ ਹੈ ਖਾਲੀ ਸਮੇਂ ਦਾ ਜਾਂ ਖਾਲੀ ਪਈਆਂ ਮੰਡੀਆਂ ਦਾ। ਹਾਂਜੀ ਹਾਂਜੀ ਬਿਲਕੁਲ, ਪ੍ਰਭਾਵ ਤੇ। ਪਰ ਮੇਰਾ ਸਵਾਲ ਪ੍ਰਵੀਨ ਜੀ ਤੋਂ ਬਿਲਕੁਲ ਉਲਟ ਹੈ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੰਡੀਆਂ ਕਿਸਾਨੀ ਫਸਲਾਂ ਲਈ ਨੇ ਤੇ ਕੇਂਦਰ ਦੀ ਤਜਵੀਜ਼ ਦੇ ਅਨੁਸਾਰ 22 ਫਸਲਾਂ ਤੇ MSP ਆ। ਸਹੀ ਹੈ, ਸਹੀ ਹੈ, ਬਿਲਕੁਲ ਸਹੀ। ਤੇ ਜੇ 22 ਦੀਆਂ 22 ਫਸਲਾਂ MSP ਤੇ ਵਿਕਣ, 12 ਮਹੀਨੇ ਵੀ ਨਾ ਮੰਡੀਆਂ ਲਈ ਘੱਟ ਪੈ ਜਾਣ, ਇੱਥੇ ਚਹਿਲ ਪਹਿਲ ਰਹੇ, ਇਹ ਅਨਾਜ ਮੰਡੀ ਹੈ। ਵਿਆਹ ਲਈ ਹੋਰ ਬਹੁਤ ਥਾਵਾਂ ਹੈਗੀਆਂ, ਪਿੰਡਾਂ 'ਚ ਕਮਿਊਨਿਟੀ ਸੈਂਟਰ ਹੈਗੇ ਨੇ, ਬਣਾਓ। ਪੰਚਾਇਤੀ ਜ਼ਮੀਨਾਂ ਹੈਗੀਆਂ, ਉੱਥੇ
ਉੱਥੇ ਬਣਾਓ ਜੋ ਕਰਨਾ ਹੈ, ਮੰਡੀ ਨੂੰ ਮੰਡੀ ਬਣਾਓ। ਮਾਨ ਸਾਹਿਬ, ਤੁਹਾਡੀਆਂ ਵੀਡੀਓ, ਤੁਹਾਡੇ ਖਬਰਾਂ ਸੋਸ਼ਲ ਮੀਡੀਆ ਤੇ ਅੱਜ ਵੀ ਘੁੰਮ ਰਹੀਆਂ, ਜਿਸ 'ਚ ਤੁਸੀਂ ਕਹਿੰਦੇ ਸੀ ਕਿ ਇਹ ਸਰਕਾਰਾਂ ਫਸਲ ਚੱਕਦੀਆਂ ਨਹੀਂ, ਅਸੀਂ 22 ਫਸਲਾਂ MSP ਤੇ ਚੱਕਾਂਗੇ, ਸਾਡੀ ਸਰਕਾਰ ਆਉਣ ਦਿਓ, ਦਾਣਾ ਦਾਣਾ ਚੱਕਾਂਗੇ। ਥੋਤੋਂ ਤਾਂ ਕੱਲੀ ਮੂੰਗੀ ਨਹੀਂ ਚੱਕ ਹੋਈ, ਤਾਂ ਝੋਨਾ ਨਹੀਂ ਚੱਕ ਹੋਇਆ, ਤੁਸੀਂ ਤਾਂ ਝੋਨੇ ਦੀ ਲਿਫਟਿੰਗ ਨਹੀਂ ਕਰਾ ਪਾ ਰਹੇ। ਤੁਹਾਡੀ ਉਹ ਮੰਤਰੀ ਸੀ ਜਿਹੜੀ ਕਹਿੰਦੀ ਸੀ ਚੁਟਕੀਆਂ ਮਾਰ ਕੇ 5 ਮਿੰਟ 'ਚ MSP, ਤੇ ਤੁਸੀਂ ਤਾਂ ਕੇਰਲਾ ਵਾਲੇ ਫਾਰਮੂਲਿਆਂ ਦੇ ਉੱਤੇ ਕਹਿੰਦੇ ਸੀ ਕਿ ਅਸੀਂ ਸਬਜ਼ੀਆਂ ਭਾਜੀਆਂ ਨੂੰ ਵੀ ਸੈੱਟ ਕਰ ਲਾਂਗੇ। 22 ਫਸਲਾਂ ਤੋਂ ਇਲਾਵਾ ਫਲ ਫਰੂਟ ਸਬਜ਼ੀਆਂ ਦਾ ਵੀ ਬੱਲਾ ਦਿੰਦੇ ਸੀ ਤੁਸੀਂ ਤਾਂ। ਕਿੱਥੇ ਗਈਆਂ ਉਹ ਤਸਵੀਰਾਂ? ਸੋ ਚੰਗਾ ਹੋਵੇ ਤੁਸੀਂ ਮੰਡੀਆਂ ਨੂੰ ਪੈਲਸ ਬਣਾਉਣ ਦੀ ਬਜਾਏ ਅਨਾਜ ਮੰਡੀ ਹੀ ਰਹਿਣ ਦਿਓ, ਔਰ ਤੁਸੀਂ ਕਹੋ ਕਿ ਕਣਕ ਝੋਨਾ ਨਹੀਂ, ਬਾਕੀ ਫਸਲਾਂ ਵੀ ਮੰਡੀਆਂ 'ਚ ਅਸੀਂ ਖਰੀਦਾਂਗੇ, ਤੁਸੀਂ ਬੀਜੋ MSP ਤੇ ਅਸੀਂ ਚੱਕਾਂਗੇ, ਅਸੀਂ ਕਰਾਂਗੇ ਪ੍ਰਬੰਧ। ਪਰ ਜਨਾਬ, ਜਦੋਂ ਪੰਜਾਬ ਸਭ ਤੋਂ ਔਖੀ ਘੜੀ ਚੋਂ ਲੰਘ ਰਿਹਾ ਹੋਵੇ ਇਸ ਝੋਨੇ ਵਾਲੀ ਖਰੀਦ ਦੇ ਮਾਮਲੇ 'ਚ, ਸਰਕਾਰ ਦਾ ਇੱਕ ਵੀ ਨੁਮਾਇੰਦਾ ਮੰਡੀ 'ਚ ਜਾ ਕੇ ਨਹੀਂ ਵੜਿਆ। ਜੀ ਬਿਲਕੁਲ ਸਹੀ, ਬਿਲਕੁਲ ਸਹੀ। ਕੱਲ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਵਿਦਿਆਰਥੀਆਂ ਦੇ ਵੱਲ ਸੀਗਾ, ਸਰਕਾਰ ਦਾ ਨੁਮਾਇੰਦਾ ਉੱਥੇ ਕੋਈ ਵੜਿਆ ਨਹੀਂ। ਮਤਲਬ ਪੰਜਾਬ ਦੇ ਹਵਾਲੇ ਨਾਲ ਜੇ ਉਹਨਾਂ ਦੀ ਯੂਨੀਵਰਸਿਟੀਆਂ ਖੋਈਆਂ ਜਾ ਰਹੀਆਂ ਤਾਂ ਇਹ ਮਤਲਬ ਸਾਡਾ ਗਿਆਨ ਖੋਇਆ ਜਾ ਰਿਹਾ, ਸਾਡਾ ਹੱਕ ਖੋਇਆ ਜਾ ਰਿਹਾ, ਤੇ ਸਾਤੋਂ ਮੰਡੀਆਂ ਖੋਈਆਂ ਜਾ ਰਹੀਆਂ ਸਾਡੀਆਂ, ਤੁਸੀਂ ਜੜ੍ਹਾਂ ਖੋਦਣ ਤੇ ਆ ਗਏ। ਤੇ ਉੱਥੇ ਹੱਕ ਹਕੂਕ ਦੇ ਪਹਿਲੂਆਂ ਤੇ ਖੜਨ ਦੀ ਬਜਾਏ ਤੁਸੀਂ ਜੀ ਮੰਡੀਆਂ ਨੂੰ ਹੁਣ ਮੈਰਿਜ ਪੈਲਸ ਬਣਾ ਦੋਗੇ। ਇਹ ਕੇਂਦਰ ਦੀ ਉਸ ਲੁਕਵੇਂ ਏਜੰਡੇ ਦੇ ਵਿੱਚ ਸਮਰਥਨ ਕਰਨਾ ਹੀ ਹੈ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਮਕਾਉਣਾ ਚਾਹੁੰਦੇ ਨੇ, ਤੇ ਪੰਜਾਬ ਦੇ ਕਿਸਾਨਾਂ ਨੂੰ ਸਿੱਲੂਆਂ ਕੰਨੀ ਧੱਕਣਾ ਚਾਹੁੰਦੇ ਨੇ। ਉਹਦੇ ਵਿੱਚ ਪਾਇਆ ਹੋਇਆ ਯੋਗਦਾਨ ਹੈ ਕੇਜਰੀਵਾਲ ਤੇ ਭਗਵੰਤ ਮਾਨ ਦਾ। ਜੀ ਅੱਛਾ, ਜਿਹੜੇ ਮੈਰਿਜ ਪੈਲਸਾਂ ਦੇ ਜਿਹੜੇ ਢਾਂਚੇ ਉਹ ਟੈਂਟ ਦੇ ਰੂਪ ਦੇ ਵਿੱਚ ਅਸਥਾਈ ਹੋਣਗੇ ਜਾਂ ਸਥਾਈ ਹੋਣਗੇ? ਨਹੀਂ, ਜਿਹੜੀਆਂ ਖੁੱਲੀਆਂ ਮੰਡੀਆਂ ਨੇ, ਜਿਵੇਂ ਆਪਾਂ ਪਿੰਡਾਂ 'ਚ ਆਪਣਾ ਟੈਂਟ ਲਾ ਲੈਂਦੇ ਸੀ, ਟੈਂਟ ਆਪਣਾ ਲਾਓ, ਕੁਰਸੀਆਂ ਆਪਣੀਆਂ ਲਾਓ ਤੇ ਕਰ ਲਓ। ਠੀਕ ਹੈ ਨਾ, ਉਹ ਬੰਦੇ ਨੇ ਕਰਨਾ, ਤਾਂ ਹੀ ਉਹਨਾਂ ਕੁ ਕਿਰਾਇਆ ਨਾ ਕਿ 4000 ਕਿਰਾਇਆ ਇੱਕ ਕਿੱਲੇ ਦਾ। ਕੀ ਸਿਆਸਤਦਾਨਾਂ ਤੋਂ ਵੀ ਵਸੂਲਿਆ ਜਾਊਗਾ ਜਿਹੜੇ ਮੰਡੀਆਂ 'ਚ ਰੈਲੀਆਂ ਰੱਖ ਲੈਂਦੇ? ਬਿਲਕੁਲ। ਜਿਹੜਾ ਵੀ ਕੋਈ ਮੰਡੀ 'ਚ ਸਮਾਗਮ ਹੋਏਗਾ, ਧਾਰਮਿਕ ਸਮਾਗਮ ਕਰਾ ਲਓ, ਰਾਜਨੀਤਿਕ ਸਮਾਗਮ ਕਰ ਲਓ, ਇਹ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਕਰ ਲਓ, ਕੁਛ ਵੀ ਕਰ ਲਓ, ਉਹਦਾ ਕਿਰਾਇਆ ਤੈਅ ਕਰਤਾ ਜੀ, ਉਹਦੇ ਹਿਸਾਬ ਨਾਲ ਹੋਏਗਾ। ਪਰ ਇੱਕ ਤੁਸੀਂ ਬਹੁਤ ਸੋਹਣੇ ਪਹਿਲੂ ਚੁੱਕਿਆ, ਬਹੁਤ ਵਧੀਆ ਗੱਲ ਲੱਗੀ ਮੈਨੂੰ ਕਿ ਕਮਿਊਨਿਟੀ ਸੈਂਟਰ ਤੁਸੀਂ ਕਾਹਦੇ ਵਾਸਤੇ ਬਣਾਇਆ? ਸਵਾਲ ਇਹੀ ਹੈ। ਹਾਂਜੀ, ਜੇ ਤੁਸੀਂ ਆਰਜ਼ੀ ਤੌਰ ਤੇ ਇਸ ਢਾਂਚੇ ਨੂੰ ਯੂਜ਼ ਕਰਨਾ ਹੈ, ਤੁਸੀਂ ਗਰਾਊਂਡ ਯੂਜ਼ ਕਰ ਸਕਦੇ ਇੱਕ ਦਿਨ ਦੇ ਲਈ ਕਿਸੇ ਵੀ ਪਿੰਡ ਦਾ। ਮੈਂ ਕਹਿੰਦਾ ਪ੍ਰਵੀਨ ਜੀ, ਪਹਿਲਾਂ ਹੀ ਗੱਲ ਤਾਂ ਪੈਲਸ ਆਪਣੇ ਪ੍ਰਬੰਧਾਂ ਦਾ ਹਿੱਸਾ ਹੀ ਨਹੀਂ ਸੀ। ਹਰ ਪਿੰਡ 'ਚ ਗੁਰੂ ਘਰ ਹੈ, ਅਸੀਂ ਸਾਦੇ ਵਿਆਹਾਂ ਕਰਨੀ ਉਹਨੂੰ ਕਿਉਂ ਨਹੀਂ ਜਾਂਦੇ? ਸਹੀ, ਬਿਲਕੁਲ ਜੀ, ਬਿਲਕੁਲ। ਮਤਲਬ ਮੰਦਿਰ ਹੈਗਾ, ਸਾਂਝੀਆਂ ਥਾਵਾਂ ਹੈਗੀਆਂ, 7 ਹੈ, ਧਰਮਸ਼ਾਲਾ, ਕਿੰਨਾ ਕੁਛ ਹੈ, ਅਜੇ ਵੀ ਧਰਮਸ਼ਾਲਾਵਾਂ ਹੈਗੀਆਂ ਬਿਲਕੁਲ। ਅੱਛਾ, ਦੂਜੀ ਗੱਲ, ਜੇ ਸੱਚਮੁੱਚ ਮਤਲਬ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਲੋਕਾਂ ਦੇ ਚਾਅ ਮਲਾਰ ਨੇ, ਅੱਜ ਕੱਲ੍ਹ ਪੈਲਸ ਇੱਕ ਸਟੇਟਸ ਸਿੰਬਲ ਬਣ ਗਿਆ, ਪੈਲਸਾਂ ਨੂੰ ਨੱਥ ਕਿਉਂ ਨਹੀਂ ਪਾਉਂਦੀ ਸਰਕਾਰ? ਕਿਉਂ ਨਹੀਂ ਕਰਦੀ ਕਿ ਇਹ ਤੋਂ ਵੱਧ ਰੇਟ ਨਹੀਂ ਲੱਗੂਗਾ ਜੋ ਮਰਜ਼ੀ? ਇੱਕ ਵਾਰ ਟੈਂਟ ਲਾ ਲਿਆ, ਇੱਕ ਵਾਰ ਕੁਰਸੀਆਂ ਲਾ ਲਈਆਂ, ਤੇ ਸਾਰੀ ਉਮਰ ਕਮਾ ਰਹੇ ਹੋ ਤੁਸੀਂ, ਬੜੇ ਧਨਾੜਾਂ ਦੇ ਹੀ ਨੇ। ਉਹਦਾ ਰੇਟ ਕਰ ਲਵੇ ਸਰਕਾਰ, ਉਹਦਾ ਰੇਟ ਕਹਿ ਦੇਵੇ ਕਿ ਮੰਡੀ ਜਿੰਨਾ ਹੀ ਰੇਟ ਲੱਗੂਗਾ। ਮੰਡੀ ਬਣਾ ਕੇ ਤਾਂ ਚਲਾਓ। ਤੁਸੀਂ ਮੰਡੀ ਦਾ ਭੋਗ ਪਾਉਣਾ ਚਾਹੁੰਦੇ ਹੋ, ਤੁਸੀਂ ਪੰਜਾਬ 'ਚੋਂ ਮੰਡੀਆਂ ਮਕਾਉਣਾ ਚਾਹੁੰਦੇ ਹੋ, ਚੰਗਾ ਹੁੰਦਾ ਕਿ ਏਦਾਂ ਕਿਰਾਇਆ ਵਸੂਲਣ ਦੀ ਬਜਾਏ ਤੁਸੀਂ 10,000 ਕਰੋੜ ਵਸੂਲਣ ਲਈ ਮੋਦੀ ਦੇ ਦਰ ਤੇ ਬੈਠਦੇ ਜਾ ਕੇ। ਬਿਲਕੁਲ ਸਹੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਪੰਥਕ ਚਰਚਾ ਦੀ, ਜਿਹੜੀ ਕਿ ਚਰਚਾ ਤਾਂ ਹੁਣ ਤੁਰੀ ਆ, ਪਰ ਉਹ ਬੈਠਕ ਤਾਂ ਗੁਪਤੀ ਸੀਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਧਾਮੀ ਸਾਹਿਬ ਤੇ ਭੂੰਦੜ ਦੇ ਨਾਲ ਇੱਕ ਮੀਟਿੰਗ ਕੀਤੀ, ਉਹ ਵੀ ਗੁਪਤ ਬੈਠਕ ਹੋਈ ਹੈ ਪ੍ਰਵੀਨ ਜੀ। ਇਹ ਅਖਬਾਰਾਂ ਦੀ ਸੁਰਖੀ ਬਣ ਚੁੱਕੀ ਹੈ ਜੀ ਕਿ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਪਤ ਬੈਠਕ ਹੋਈ ਹੈ। ਠੀਕ ਹੈ ਜੀ। ਧਾਮੀ ਹੋਰੀ ਕਹਿੰਦੇ ਕੋਈ ਨਹੀਂ ਹੋਈ, ਭੁੰਦੜ ਕਹਿੰਦਾ ਕੋਈ ਨਹੀਂ ਹੋਈ, ਜਥੇਦਾਰ ਸਾਹਿਬ ਮੀਡੀਆ ਨਾਲ ਗੱਲ ਨਹੀਂ ਕਰਦੇ ਇਸ ਪਹਿਲੂ ਤੇ। ਠੀਕ ਹੈ। ਆਪਾਂ ਕਹਿੰਦੇ ਅਖਬਾਰਾਂ ਦੀਆਂ ਖਬਰਾਂ ਤੇ ਵੀ ਨਹੀਂ ਆਪਾਂ ਜਾਂਦੇ, ਪਰ ਇਸ ਖਬਰਾਂ ਦੇ ਹਵਾਲੇ ਦੇ ਵਿੱਚ ਇੱਕ 70 ਦੀ ਖਬਰ ਹੈ ਜੀ। ਉਹ ਇੱਕ 70 ਦੀ ਖਬਰ ਇਹ ਹੈ ਕਿ ਜਿਸ ਤਰ੍ਹਾਂ ਮੀਡੀਆ ਨੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਬਾਦਲ ਨੂੰ ਪੁੱਛਿਆ ਕਿ ਜੀ ਬੈਠਕ ਹੋਈ, ਉਹ ਕਹਿੰਦੇ ਨਹੀਂ, ਕੋਈ ਗੁਪਤ ਬੈਠਕ ਨਹੀਂ ਹੋਈ। ਮਤਲਬ ਗੁਪਤ ਕੀ, ਉਹ ਤਾਂ ਕਹਿੰਦੇ ਬੈਠਕ ਹੀ ਨਹੀਂ ਹੋਈ। ਇਸੇ ਤਰ੍ਹਾਂ ਮੀਡੀਆ ਨੇ ਫਤਿਹਗੜ੍ਹ ਸਾਹਿਬ ਤੇ ਧਰਤੀ ਤੋਂ ਹੀ ਆਉਂਦੇ ਕਰਨੈਲ ਸਿੰਘ ਜੋੜੀ, ਜਿਹੜੇ ਕਿਸੇ ਸਮੇਂ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਰਹੇ ਨੇ, ਜੱਦਾ ਟੌੜਾ ਦੇ ਖਾਸਮ ਖਾਸ ਚੋਂ ਰਹੇ ਨੇ, ਨੇੜਲਿਆਂ ਚੋਂ ਰਹੇ ਨੇ, ਉਹ ਵੀ ਉਹਨਾਂ ਨੂੰ ਵੀ ਸਵਾਲ ਕਰ ਲਿਆ। ਇਹ ਖਬਰ ਆ ਰਹੀ ਹੈ ਜੀ, ਤੁਹਾਡਾ ਕੀ ਕਹਿਣਾ ਕਿ ਗੁਪਤ ਬੈਠਕ ਹੋਈ ਹੈ? ਉਹਨਾਂ ਨੇ ਜਿਹੜੀ 71 ਚ ਜਵਾਬ ਦਿੱਤਾ, ਉਹ ਮੀਡੀਆ ਨੇ ਉਹਨੂੰ ਲਿਆ। ਉਹਨਾਂ ਨੇ ਜਵਾਬ ਦਿੱਤਾ ਕਿ ਫਿਰ ਕੀ ਹੋ ਗਿਆ ਜੇ ਗੁਪਤ ਬੈਠਕ ਹੋਗੀ। ਅੱਛਾ, ਮਤਲਬ ਇਹਦਾ ਮਤਲਬ ਹੋਈ ਹੈ ਨਾ। ਉਹਨਾਂ ਦਾ ਆ ਜਵਾਬ ਕਿ ਇਹਦੇ ਵਿੱਚ ਗਲਤ ਕੀ ਹੈ ਜੀ ਗੁਪਤ ਬੈਠਕ ਚ, ਕਿ ਗੁਪਤ ਬੈਠਕ ਹੋਣ ਚ ਗਲਤ ਕੀ ਹੈ, ਇਹਦਾ ਮਤਲਬ ਗੁਪਤ ਬੈਠਕ ਹੋ ਗਈ। ਚਲੋ ਆਪਾਂ ਕਹਿੰਦੇ ਕੁਝ ਗਲਤ ਨਹੀਂ ਗਾ, ਪਰ ਸਵਾਲ ਇਹ ਹੈ ਕਿ ਬੈਠਕ ਹੋਈ ਕਿਉਂ? ਕੀ ਇਸ ਨੂੰ ਅਸੀਂ ਇਸ ਬੈਠਕ ਨੂੰ ਉਸੇ ਕੜੀ ਵਜੋਂ ਦੇਖੀਏ ਜਿਹੜੀ ਕੜੀ ਦੀ ਸ਼ੁਰੂਆਤ ਬਿਰਸਾ ਸਿੰਘ ਬਲਟੋਹਾ, ਮਲੂਕਾ ਤੇ ਭੁੰਦੜ ਨੇ ਜੱਦਰ ਗਿਆਨੀ ਹਰਪ੍ਰੀਤ ਸਿੰਘ ਦੇ ਦਮਦਮਾ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਕੀਤੀ ਸੀ? ਕਿ ਇਸ ਬੈਠਕ ਨੂੰ ਉਸੇ ਕੜੀ ਵਜੋਂ ਦੇਖੀਏ ਜਿਹੜੀ ਬੈਠਕ ਦੇ ਲਈ ਬਿਰਸਾ ਸਿੰਘ ਬਲਟੋਹਾ ਖੰਡਾ ਖੜਕਾਉਣ ਦੀਆਂ ਗੱਲਾਂ ਕਰਦਿਆਂ ਜੱਦਰ ਗਿਆਨੀ ਰਘੁਵੀਰ ਸਿੰਘ ਦੇ ਘਰ ਤੱਕ ਪਹੁੰਚ ਗਿਆ ਸੀ? ਕਿ ਇਸ ਬੈਠਕ ਨੂੰ ਉਸੇ ਕੜੀ ਦਾ ਹਿੱਸਾ ਦੇਖੀਏ ਜਿਹੜੀ ਕੜੀ ਲਈ ਦਲਜੀਤ ਸਿੰਘ ਚੀਮਾ ਹੋਰੀ, ਭੁੰਦੜ ਹੋਰੀ, ਜੱਦਰ ਗਿਆਨੀ ਰਘੁਵੀਰ ਸਿੰਘ ਕੋਲ ਵਕਤ ਲੈ ਕੇ ਪਹੁੰਚ ਗਏ ਸੀ? ਅੱਜ ਮਤਲਬ ਸੁਨੀਲ ਜਾਖੜ ਦਾ ਇਹ ਬਿਆਨ ਕਿ ਮੈਂ ਜਥੇਦਾਰ ਸਾਹਿਬ ਨੂੰ ਨਿਮਰ ਬੇਨਤੀ ਕਰਦਾ ਕਿ ਭਾਰਤ ਦੀ ਸਭ ਤੋਂ ਪੁਰਾਣੀ ਦੂਜੇ ਨੰਬਰ ਦੀ ਪਾਰਟੀ ਨਾਲ ਕਿਤੇ ਮੁਕਾ ਬੈਠੇ ਹੋ, ਮੇਰੀ ਅਰਜ਼ੋਈ ਆ ਕਿ ਤਨਖਾਹੀਆ ਦੀ ਸਜ਼ਾ ਲਾਉਣੀ ਹੈ ਜਿਹੜੀ ਉਹ ਜ਼ਰੂਰ ਲਾਇਓ, ਪਰ ਅਕਾਲੀ ਦਲ ਦੀ ਹੋਂਦ ਨਾ ਕਿਤੇ ਮੁੱਕ ਜਵੇ। ਉਧਰ ਖੱਬੀਆਂ ਧਿਰਾਂ ਦੇ ਨੁਮਾਇੰਦੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਲਿਖੀ ਜਾਂਦੇ ਨੇ, ਹਨਾ, ਕੀ ਇਹ ਜਾਖੜ ਹੋਰੀ ਆਪ ਬੋਲ ਰਹੇ ਨੇ ਕਿ ਖੱਬੀਆਂ ਧਿਰਾਂ ਦੇ ਲੀਡਰ ਆਪ ਬੋਲ ਰਹੇ ਨੇ ਜਾਂ ਬੁਲਵਾਇਆ ਜਾ ਰਿਹਾ ਇਹਨਾਂ ਤੋਂ ਵੀ? ਸਹੀ। ਕੀ ਜੱਦਰ ਗਿਆਨੀ ਰਘੁਵੀਰ ਸਿੰਘ ਹੋਰਾਂ ਤੇ ਜੱਦਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਇਹ ਦਬਾਅ ਦੀ ਰਾਜਨੀਤੀ ਹੈ? ਕੱਲ ਧਾਮੀ ਹੋਰੀ ਤੇ ਬਲਵਿੰਦਰ ਭੁੰਦੜ ਹੋਰੀ ਫਤਿਹਗੜ੍ਹ ਸਾਹਿਬ ਸੀਗੇ ਤੇ ਕਹਿੰਦੇ ਜੀ ਉਹੀ ਲਾਂਘਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਤੇ ਉਦੋਂ ਹੀ ਪਤਾ ਲੱਗਿਆ ਜਦੋਂ SGPC ਦੇ ਕਾਲਜ ਦੇ ਵਿੱਚ ਇੱਕ ਕਮਰੇ 'ਚ ਬੈਠਕ ਸ਼ੁਰੂ ਹੋ ਗਈ, ਤੇ ਜਦੋਂ ਬੈਠਕ ਮੁੱਕੀ ਤਦ ਲੋਕਾਂ ਨੂੰ ਪਤਾ ਲੱਗਿਆ, ਨਾ ਸਥਾਨਕ ਲੀਡਰਾਂ ਨੂੰ ਪਤਾ ਲੱਗਿਆ, ਨਾ ਕਾਲਜ ਦੇ ਸਟਾਫ ਨੂੰ ਪਤਾ ਲੱਗਣ ਦਿੱਤਾ, ਨਾ ਕੁਛ, ਤੇ ਬਾਅਦ ਚੋਂ ਹੀ ਪਤਾ ਲੱਗਿਆ, ਤੇ ਪਰ ਬਾਅਦ ਚੋਂ ਇਸ ਮਸਲੇ ਤੇ ਬੋਲਣ ਲਈ ਕੋਈ ਤਿਆਰ ਨਹੀਂ। ਸਵਾਲ ਇਹ ਹੈ ਕਿ ਜਦੋਂ ਮਾਮਲਾ ਤਖਤ ਸਾਹਿਬ ਤੇ ਹੈ, ਠੀਕ ਹੈ ਜੀ, ਫਿਰ ਇਹ ਕੀ ਗੁਪਤ ਬੈਠਕਾਂ ਮਾਇਨੇ ਰੱਖਦੀਆਂ? ਕੀ ਇਹ ਸਹੀ ਹੈ? ਕੀ ਇਹ ਮਰਿਆਦਾ ਤੌਰ ਤੇ ਠੀਕ ਨੇ? ਇੱਕ ਦਿਨ ਪਹਿਲਾਂ ਬੁੱਧੀਜੀਵੀਆਂ ਦੀ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸੀਗੇ, ਧਾਮੀ ਜੀ ਵੀ ਸੀਗੇ, ਉੱਥੇ ਹੀ ਰੱਖ ਲੈਂਦੇ ਜਿਹੜੀ ਗੱਲ ਰੱਖਣੀ ਸੀ। ਤੇ ਭੁੰਦੜ ਹੋਰੀ ਪਹਿਲਾਂ ਗਿਆਨੀ ਰਘੁਵੀਰ ਸਿੰਘ ਹੋਰਾਂ ਕੋਲ ਜਾਇਆ ਇਹ ਨੇ, ਇੱਕ ਸਮੇਂ ਪਹਿਲਾਂ ਇਹਨਾਂ ਕੋਲ ਵੀ ਜਾ ਚੁੱਕੇ ਨੇ, ਬਹੁਤ ਸਮਾਂ ਪਹਿਲਾਂ। ਫਿਰ ਕੀ ਇਹ ਉਹਨਾਂ ਨੂੰ ਮਨਾਇਆ ਜਾ ਰਿਹਾ ਕਿ ਜਿਹੜਾ ਤੁਸੀਂ ਅਸਤੀਫਾ ਵਾਲਾ ਪਹਿਲੂ ਲਿਆਂਦਾ ਸੀ ਉਹਦੇ ਕਰਕੇ ਜਿਹੜੀ ਨਾਰਾਜ਼ਗੀ ਹੈ ਜੀ ਉਹ ਨਾਰਾਜ਼ਗੀ ਨਾ ਰੱਖਿਓ, ਜਾਂ ਹੁਣ ਮਨਾਇਆ ਜਾ ਰਿਹਾ ਕਿ ਅਸਤੀਫਾ ਦੇ ਦਿਓ ਦੁਬਾਰਾ? ਗੁਪਤ ਬੈਠਕ ਹੈ, ਇਹ ਚਰਚਾ ਜ਼ੋਰ ਫੜ ਗਈ ਹੈ, ਔਰ ਇਹਦੇ ਉੱਤੇ ਕਿਤੇ ਨਾ ਕਿਤੇ ਭੁੰਦੜ ਹੋਰੀ, ਧਾਮੀ ਹੋਰੀ, ਸੁਖਬੀਰ ਬਾਦਲ ਹੋਰੀ ਤਾਂ ਲੋਕਾਂ ਦੇ ਨਿਸ਼ਾਨੇ ਤੇ ਆ ਹੀ ਰਹੇ ਨੇ, ਪਰ ਜਥੇਦਾਰ ਸਾਹਿਬ ਹੋਰਾਂ ਕੰਨੀ ਵੀ ਸਵਾਲੀਆ ਨਜ਼ਰਾਂ ਉੱਠਣ ਲੱਗੀਆਂ ਨੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਦੀ, ਤੇ ਗੱਲ ਕਰੀਏ ਆਪਾਂ ਗਿੱਦੜਬਾਹਾ ਦੇ ਸਿਆਸੀ ਰਣ ਦੇ ਬਾਰੇ ਜੋ ਉੱਥੇ ਚੱਲ ਰਿਹਾ ਇਸ ਟਾਈਮ, ਜ਼ਿਮਨੀ ਚੋਣ ਹੋ ਰਹੀ ਹੈ। ਉੱਥੇ ਇੱਕ ਨਵੀਂ ਵੰਨਗੀ ਸਾਹਮਣੇ ਆ ਰਹੀ ਹੈ। ਕਹਿੰਦੇ ਗਿੱਦੜਬਾਹੇ ਦੇ ਵਿੱਚ ਕਦੇ ਦਾਦਾ ਹਰਾਉਣ ਆਇਆ ਸੀ, ਯਾਨੀ ਕਿ ਬੇਅੰਤ ਸਿੰਘ, ਉਹਦੀ ਸਰਕਾਰ ਸੀ ਉਦੋਂ ਜਦੋਂ ਜ਼ਿਮਨੀ ਚੋਣ ਹੋ ਰਹੀ ਸੀ। ਹੁਣ ਪੋਤਾ ਜਿਤਾਉਣ ਆਇਆ ਰਵਨੀਤ ਬਿੱਟੂ, ਬੰਦਾ ਉਹੀ ਹੈ ਮਨਪ੍ਰੀਤ ਬਾਦਲ। ਰਾਜਨੀਤੀ ਕਿਹਨੂੰ ਕਹਿੰਦੇ ਆ ਜੀ? ਇਹੀ ਤਾਂ ਸਿਆਸਤ ਦਾ ਰੰਗ ਹੈ। ਬਿਲਕੁਲ ਸਹੀ। ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ ਚੱਲਣਗੀਆਂ ਜਾਂ ਨਹੀਂ? ਬਿਲਕੁਲ। ਪੰਜਾਬ ਦੇ ਵਿੱਚ 4 ਜ਼ਿਮਨੀ ਚੋਣਾਂ ਦਾ ਮਾਹੌਲ ਪੱਕ ਚੁੱਕਿਆ। ਵੈਸੇ ਤਾਂ ਇਹ ਹੁਣ ਨਿਬੜਨ ਕਿਨਾਰੇ ਹੋਣਾ ਸੀਗਾ ਜੇ 13 ਤਰੀਕ ਨੂੰ ਵੋਟਾਂ ਪੈਣੀਆਂ ਹੁੰਦੀਆਂ, ਪਰ ਹੁਣ 20 ਨੂੰ ਵੋਟਾਂ ਚਲੀਆਂ, ਇਸ ਲਈ ਹੁਣ ਮਾਹੌਲ ਪੱਕਣਾ ਸ਼ੁਰੂ ਹੋਇਆ। ਅੱਜ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੇ ਮੁੱਖ ਮਹਿਮਾਨ ਬਣ ਕੇ ਕੇਜਰੀਵਾਲ ਜੀ ਆਏ ਸੀ। ਭਗਵੰਤ ਮਾਨ ਹੋਰਾਂ ਨੇ 10,000 ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੇ ਹਵਾਲੇ ਨਾਲ ਇੱਕ ਆਪਣੀ ਰੈਲੀ ਵੀ ਕਰ ਲਈ, ਆਪਣਾ ਪ੍ਰਚਾਰ ਵੀ ਕਰ ਲਿਆ, ਸੁਨੇਹਾ ਵੀ ਚਲਾ ਗਿਆ। ਪਰ ਇਸ ਨੂੰ ਇਸ ਰੂਪ ਵਜੋਂ ਵੀ ਲਿਆ ਜਾ ਰਿਹਾ ਕਿ ਕਿਤੇ ਜ਼ਿਮਨੀ ਚੋਣਾਂ ਤੋਂ ਮੋੜਾ ਤਾਂ ਨਹੀਂ, ਭਗਵੰਤ ਮਾਨ ਵੀ ਇੱਧਰ ਉੱਧਰ ਫਿਰੀ ਜਾਂਦੇ ਨੇ, ਉਧਰ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੈ। ਚਲੋ, ਕੇਜਰੀਵਾਲ ਜੀ ਕੱਲ ਨੂੰ ਜਾਣਗੇ ਚੱਬੇਵਾਲ ਵੀ ਤੇ ਡੇਰਾ ਬਾਬਾ ਨਾਨਕ ਵੀ, ਫਿਰ ਉਹ ਤੋਂ ਬਾਅਦ ਦੁਬਾਰਾ ਆਉਣਗੇ। ਸੋ ਇੱਕ ਤਰ੍ਹਾਂ ਨਾਲ ਕੇਜਰੀਵਾਲ ਦੀ ਅੱਜ ਦੀ ਆਮਦ ਨੇ ਇਹ ਦੱਸਤਾ ਕਿ ਬੜੇ ਲੀਡਰ ਹੁਣ ਅਗਲੇ ਦਿਨਾਂ 'ਚ ਰੁਖ ਕਰਨ ਜਾ ਰਹੇ ਨੇ ਪੰਜਾਬ ਦਾ। ਠੀਕ ਹੈ ਜੀ। ਵੱਖ-ਵੱਖ ਦਲਾਂ, ਹੋਰ ਦਲਾਂ ਦੇ ਵੀ ਆ ਜਾਣਗੇ। ਮਨਪ੍ਰੀਤ ਬਾਦਲ ਤਾਂ ਹੁਣੇ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਉਹ ਕਹਿੰਦੇ ਮੈਂ ਤਾਂ ਪ੍ਰੋਜੈਕਟ ਪਾਸ ਕਰਾ ਲਿਆ ਜੀ ਵੱਡੇ। ਲੋਕ ਪੁੱਛਦੇ ਨੇ ਕਿ ਬਾਈ ਜੇ ਪ੍ਰੋਜੈਕਟ ਇਹੀ ਪਾਸ ਹੁੰਦੇ ਨੇ ਤਾਂ ਫਿਰ ਚੋਣ ਕਮਿਸ਼ਨ ਸੁੱਤਾ ਪਿਆ। ਚਲੋ, ਪਰ ਕੀ ਇਹ ਪ੍ਰੋਜੈਕਟ ਪਾਸ ਕਰਾਉਣ ਗਏ ਸੀ ਜਾਂ ਸੁਖਬੀਰ ਬਾਦਲ ਨੂੰ ਮਨਾਉਣ ਗਏ ਸੀ ਅਮਿਤ ਸ਼ਾਹ ਰਾਹੀਂ?
ਫੜ ਰਹੀ ਹੈ। ਚਲੋ ਆਪਾਂ ਇਹ ਸਾਰੇ ਪਹਿਲੂ ਲਾਂਭੇ ਰੱਖਦੇ ਹਾਂ। 4 ਜਿਮਨੀ ਚੋਣਾਂ ਨੇ, 4 ਜਿਮਨੀ ਚੋਣਾਂ ਦੇ ਵਿੱਚੋਂ ਗਿੱਦੜਬਾਹਾ ਸਭ ਤੋਂ ਵੱਧ ਚਰਚਾ 'ਚ ਹੈ। ਸਭ ਤੋਂ ਵੱਧ ਜੇਕਰ ਕਿਸੇ ਦੀਆਂ ਨਜ਼ਰਾਂ ਨੇ ਤਾਂ ਗਿੱਦੜਬਾਹਾ ਸੀਟ ਤੇ ਨੇ। ਵੈਸੇ ਤਾਂ ਇਹ ਹੋਰ ਭਖਵਾਂ ਹੋ ਜਾਣਾ ਸੀ ਜੇਕਰ ਸੁਖਬੀਰ ਬਾਦਲ ਤਨਖਾਹੀਆ ਨਾ ਹੁੰਦੇ ਤੇ ਇੱਥੋਂ ਉਮੀਦਵਾਰ ਹੋਣਾ ਸੀ। ਤੇ ਹੁਣ ਵੀ ਸਭ ਤੋਂ ਵੱਧ ਚਰਚਾ ਇਸੇ ਗੱਲ ਦੀ ਹੈ ਕਿ ਇੱਥੇ 19,000 ਵੋਟ ਸੀ ਅਕਾਲੀ ਦਲ ਦੀ, 20,000 ਸੀ ਪਹਿਲੇ ਔਰ ਦੂਜੇ ਨੰਬਰ ਵਾਲਿਆਂ ਦੀ। ਉਹ 19,000 ਵੋਟ ਕਿਹਨੂੰ ਜਾਊਗੀ? ਜਿਹਨੂੰ ਚਲੇਗੀ ਉਹਦਾ ਗੱਡੀ ਤਰ ਗਈ ਉਹਦੀ। ਤਾਂ ਹੁਣ ਉਸ ਚਾਰਜੋਈ ਦੇ ਵਿੱਚ ਮਨਪ੍ਰੀਤ ਬਾਦਲ ਵੀ ਉਹੀ ਹੈ ਤੇ ਹਲਕਾ ਵੀ ਉਹੀ ਹੈ। ਉਹੀ ਗਿੱਦੜਬਾਹਾ, ਉਹੀ ਉਮੀਦਵਾਰ, ਪਰ ਉਸ ਉਮੀਦਵਾਰ ਨੂੰ ਕਿਸੇ ਸਮੇਂ ਦਾਦਾ ਹਰਾਉਣ ਆਇਆ ਸੀ, ਅੱਜ ਪੋਤਾ ਉਹਨੂੰ ਜਿਤਾਉਣ ਆਇਆ, ਜਦ ਕਿ ਪੋਤੇ ਦੇ ਇੱਥੇ ਪੈਰ ਨਹੀਂ ਲੱਗਦੇ। ਦਾਦਾ ਤਾਂ ਉਸ ਸਮੇਂ ਫਿਰ ਸਰਕਾਰ ਸੀ, ਮੁੱਖ ਮੰਤਰੀ ਸੀਗਾ, ਜਿਤਾ ਨਹੀਂ ਸਕਿਆ, ਹਰਾ ਨਹੀਂ ਸਕਿਆ ਸੀਗਾ ਮਨਪ੍ਰੀਤ ਨੂੰ। ਉਸ ਸਮੇਂ ਮਨਪ੍ਰੀਤ ਅਕਾਲੀ ਦਲ ਵੱਲੋਂ ਜਿੱਤ ਗਿਆ ਸੀ, ਪਰ ਅੱਜ ਕੀ ਪੋਤਾ ਜਿਤਾ ਲੂਗਾ? ਮਤਲਬ ਇਸ ਪਹਿਲੂ ਜੇ ਸਮਝਣਾ ਹੋਵੇ, ਇਹ ਗੱਲ ਹੈਗੀ 1995 ਦੀ। ਹਾਂਜੀ, 1995 ਦੇ ਵਿੱਚ ਮਨਪ੍ਰੀਤ ਬਾਦਲ ਦਾ ਰਾਜਨੀਤਿਕ ਕੈਰੀਅਰ ਇੱਥੋਂ ਸ਼ੁਰੂ ਹੁੰਦਾ ਹੈ। ਔਰ ਗਿੱਦੜਬਾਹਾ ਉਹ ਸੀਟ ਹੈ ਕਿ ਲੀਡਰ ਛੱਡ ਜਾਣ ਇਹਨੂੰ, ਗਿੱਦੜਬਾਹਾ ਆਪਣੇ ਲੀਡਰਾਂ ਨੂੰ ਨਹੀਂ ਛੱਡਦਾ। ਪ੍ਰਕਾਸ਼ ਸਿੰਘ ਬਾਦਲ ਇੱਥੋਂ ਲਗਾਤਾਰ ਜਿੱਤਦਾ ਰਿਹਾ, ਬਿਲਕੁਲ, ਤੇ ਫਿਰ ਆਪਣੀ ਸੀਟ ਮਨਪ੍ਰੀਤ ਬਾਦਲ ਨੂੰ ਦਿੱਤੀ। ਮਨਪ੍ਰੀਤ ਬਾਦਲ ਨੂੰ ਵੀ ਇੱਥੇ ਦੇ ਲੋਕ ਲਗਾਤਾਰ ਜਿਤਾਉਂਦੇ ਰਹੇ। ਜੇ ਹਾਰ ਵੀ ਗਏ ਤਾਂ ਇਹ ਹੈ ਕਿ ਤੁਸੀਂ ਹਲਕਾ ਛੱਡ ਕੇ ਭੱਜੋ। ਫਿਰ ਲੋਕਾਂ ਨੇ ਇਸੇ ਹਲਕੇ ਨੇ ਲਗਾਤਾਰ ਰਾਜਾ ਵੜਿੰਗ ਨੂੰ ਵੀ ਜਿਤਾਇਆ, ਤੇ ਰਾਜਾ ਵੜਿੰਗ ਹੁਣ MP ਲੜ ਕੇ ਜਦੋਂ ਬਾਹਰ ਹੋ ਗਿਆ ਤਾਂ ਆਪਣੀ ਪਤਨੀ ਨੂੰ ਚੋਣ ਲੜਾ ਰਿਹਾ। ਜਦੋਂ 1995 ਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ ਨੂੰ ਇੱਥੇ ਲਿਆਂਦਾ, ਜਿਵੇਂ ਜਲੰਧਰ ਦੀ ਜਿਮਨੀ ਚੋਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਘਰ-ਬਾਰ ਲੈ ਕੇ ਪੱਕਾ ਟੱਬਰ ਥਾਣੇ ਬੈਠ ਗਏ ਸੀ, ਉਸੇ ਤਰ੍ਹਾਂ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਮੰਜਾ ਡਾਹ ਕੇ ਗਿੱਦੜਬਾਹਾ 'ਚ ਬੈਠ ਗਏ ਸੀ ਕਿ ਮੈਂ ਆਪਣਾ ਉਮੀਦਵਾਰ ਜਿਤਾ ਕੇ ਦਿਖਾਊਂਗਾ। ਔਰ ਜਿਮਨੀ ਚੋਣਾਂ ਸੱਤਾਧਾਰੀ ਧਿਰਾਂ ਜਿੱਤਦੀਆਂ ਆਈਆਂ, ਬਿਲਕੁਲ, ਪਰ ਉਹਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦਾ ਉਸ ਸਮੇਂ ਜਿਹੋ ਜਿਹੀ ਪਕੜ ਸੀ, ਜਿਹੋ ਜਿਹੀ ਰਾਜਨੀਤੀ ਦੀ ਚੜ੍ਹਤ ਸੀ, ਉਹਦਾ ਨਤੀਜਾ ਕਿ ਮਨਪ੍ਰੀਤ ਬਾਦਲ ਅਨਾੜੀ ਹੁੰਦਿਆਂ ਵੀ ਜਿੱਤ ਗਿਆ। ਤੇ ਅੱਜ ਸਥਿਤੀ ਇਹ ਹੈ ਕਿ ਮਨਪ੍ਰੀਤ ਬਾਦਲ ਹੁਣ BJP 'ਚ ਨੇ ਤੇ ਬਿੱਟੂ ਉਹਨਾਂ ਨੂੰ ਜਿਤਾਉਣ ਆਇਆ। ਉਸ ਸਮੇਂ ਬੇਅੰਤ ਸਿੰਘ ਹਰਾਉਣ ਆਇਆ ਸੀ। ਹੁਣ ਇੱਕ ਹੋਰ ਪਹਿਲੂ ਹੈ ਇਹਦੇ ਨਾਲ ਜੁੜਿਆ ਜੀ। ਗਿੱਦੜਬਾਹਾ ਦੀ ਧਰਤੀ ਤੇ ਬੈਠ ਕੇ ਰਵਨੀਤ ਬਿੱਟੂ ਕਹਿੰਦਾ ਕਿ 2027 ਚ ਮੁੱਖ ਮੰਤਰੀ ਦਾ ਚਿਹਰਾ ਤਾਂ ਮੈਂ ਹੀ ਆ ਭਾਜਪਾ 'ਚ। ਠੀਕ ਹੈ। ਤੇ ਰਾਜਾ ਵੜਿੰਗ ਕਹਿੰਦਾ ਮੈਂ ਵੀ ਹੈਗਾ, ਸੁਖਜਿੰਦਰ ਰੰਧਾਵਾ ਉੱਧਰ ਕਹਿੰਦਾ ਮੈਂ ਚਲੋ ਕਾਂਗਰਸ ਵਾਲਿਆਂ ਨੂੰ ਵੱਖ ਰੱਖ ਲਓ। ਮਤਲਬ ਤੁਸੀਂ ਇਹ ਦੇਖੋ ਰਾਜਨੀਤੀ ਕਹੀ ਜੀ ਸ਼ੈ ਆ ਕਿ ਜਦੋਂ ਰਵਨੀਤ ਬਿੱਟੂ ਨੇ ਗੱਲ ਕੀਤੀ ਹੋਣੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਕਿੰਨੇ ਖੂਨ ਭਰੇ ਘੁੱਟ ਪੀਤੇ ਹੋਣੇ। ਸਹੀ ਕਿ ਅੱਛਾ ਬਣ ਤਾਂ ਮੈਂ ਆਇਆ ਸੀ ਇੱਧਰ ਮੁੱਖ ਮੰਤਰੀ, ਤੂੰ ਬਣੇਗਾ। ਮਤਲਬ ਮਨਪ੍ਰੀਤ ਬਾਦਲ ਆਪਣਾ ਝੋਲਾ ਚੱਕੀ ਇਹੀ ਫਿਰ ਰਿਹਾ ਕਿ ਲੈ ਵੀ ਇੱਥੇ ਮੈਂ ਮੁੱਖ ਮੰਤਰੀ ਬਣ ਜਾਣਾ। ਅਕਾਲੀ ਦਲ ਚੋਂ ਛੱਡਣ ਦਾ ਕਾਰਨ ਕੀ ਸੀ? ਬਾਦਲ ਤੋਂ ਬਾਅਦ ਮੈਨੂੰ ਨਹੀਂ ਵਿਰਾਸਤ ਦਿੱਤੀ ਜਾ ਰਹੀ, ਮੈਨੂੰ ਨਹੀਂ ਗੱਦੀ ਦਿੱਤੀ ਜਾ ਰਹੀ, ਸੁਖਬੀਰ ਨੂੰ ਕਿਉਂ ਦਿੱਤੀ ਜਾ ਰਹੀ? ਇਸ ਲਈ ਅਕਾਲੀ ਦਲ ਛੱਡਿਆ, ਫਿਰ ਆਪਣੀ ਪਾਰਟੀ ਖੜੀ ਕਰ ਲਈ ਕਿ ਇੱਥੇ ਤਾਂ ਚੱਲ ਮੈਂ ਹੀ ਬਣੂਗਾ। ਹਾਂ, ਉਹ ਆਪ ਤਾਂ ਨਹੀਂ ਬਣਿਆ, ਜਿਹੜਾ ਨਾਲ ਵਾਲਾ ਸੀ ਭਗਵੰਤ ਮਾਨ ਉਹ ਅਗਲਾ ਦੂਏ ਪਾਸੇ ਜਾ ਕੇ ਜ਼ਰੂਰ ਬਣ ਗਿਆ। ਤੇ ਇਸੇ ਲਾਲਸਾ 'ਚ ਮਨਪ੍ਰੀਤ ਬਾਦਲ ਕਾਂਗਰਸ 'ਚ ਆਇਆ। ਕੈਪਟਨ ਤੋਂ ਬਾਅਦ ਤਾਂ ਮੈਂ ਹੀ ਆ, ਪੰਜਾਬ 'ਚ ਬਾਦਲਾਂ ਦਾ ਹੀ ਨਾਂ ਚੱਲਦਾ ਕਿ ਠੀਕ ਹੈ ਇਹ ਤੋਂ ਬਾਅਦ ਮੈਂ ਬਣ ਜਾਊਗਾ। ਪਰ ਉੱਥੇ ਵੀ ਕਤਾਰ ਲੰਬੀ ਹੋ ਗਈ, ਉਹ 'ਚ ਜਾਖੜ ਵੀ ਦਿਖਣ ਲੱਗ ਗਿਆ, ਉਹ 'ਚ ਨਵਜੋਤ ਸਿੱਧੂ ਵੀ ਆ ਗਿਆ ਤੇ ਚੰਨੀ ਦਾ ਬਣ ਵੀ ਲਿਆ। ਉਧਰੋਂ ਨਿਕਲ ਕੇ ਫਿਰ ਜਨਾਬ ਭਾਜਪਾ 'ਚ ਆ ਗਏ ਕਿ ਭਾਜਪਾ 'ਚ ਤਾਂ ਗੱਲ ਪੱਕੀ ਹੈ। ਉੱਥੇ ਵੀ ਜਾਖੜ ਨੂੰ ਇਹੀ ਕਹਿ ਕੇ ਲਿਆਂਦਾ ਫਿਰ ਕਿ ਤੂੰ ਹੀ ਚਿਹਰਾ ਹੈ ਨਾ। ਕੈਪਟਨ ਵੀ ਉੱਥੇ ਆ ਗਿਆ ਤੇ ਉਹ ਤੋਂ ਬਾਅਦ ਹੁਣ ਬਿੱਟੂ ਦਾ ਦਾਅਵਾ ਹੀ ਕਰਨ ਲੱਗਿਆ। ਸੋ ਮਨਪ੍ਰੀਤ ਬਾਦਲ ਸੋਚਦਾ ਹੋਣਾ ਕਿ ਕੀ ਕਰੀਏ, ਪਰ ਫਿਲਹਾਲ ਉਹਦੀ ਨਜ਼ਰ ਜਿਮਨੀ ਚੋਣ ਤੇ ਹੈ ਤੇ ਉਹ ਚਾਹੁੰਦਾ ਕਿ ਹੁਣ ਜਿਹੜਾ ਦਾਦਾ ਮੈਨੂੰ ਹਰਾਉਣਾ ਸੀ ਉਹਦਾ ਪੋਤਾ ਹੁਣ ਮੈਨੂੰ ਜਿਤਾ ਦੇਵੇ, ਜਦੋਂ ਕਿ ਬਿੱਟੂ ਦਾ ਉੱਥੇ ਕਰਨ ਧਰਨ ਨੂੰ ਕੁਛ ਨਹੀਂ ਗਿੱਦੜਬਾਹਾ 'ਚ। ਗਿੱਦੜਬਾਹਾ ਆਪਣੇ ਫੈਸਲੇ ਆਪ ਲੈਂਦਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਰਦ ਦਰਜੀਆਂ ਦੇ ਬਾਰੇ। ਹੁਣ ਇਹ ਬੀਬੀਆਂ ਦਾ ਨਾਪ ਨਹੀਂ ਲੈ ਸਕਣਗੇ ਜੀ। ਬਿਲਕੁਲ ਜੀ, ਇਹ ਖਬਰ ਆ ਰਹੀ ਹੈ ਮਹਿਲਾ ਕਮਿਸ਼ਨ ਦੇ ਹਵਾਲੇ ਨਾਲ। ਠੀਕ ਹੈ। ਔਰ ਇਹ ਮਹਿਲਾ ਕਮਿਸ਼ਨ ਹੈ ਜੀ ਯੂਪੀ ਦਾ। ਯੂਪੀ ਦੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਮਤਾ ਲਿਆਂਦਾ ਆਪਣੀ ਕਮੇਟੀ 'ਚ, ਆਪਣੀ ਮੀਟਿੰਗ 'ਚ, ਔਰ ਉਸ ਮਤੇ ਦੇ ਉੱਤੇ ਇੱਕ ਮਤ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਕਿ ਬਿਲਕੁਲ ਜੀ, ਚਾਹੇ ਤਾਂ ਦਰਜੀ ਦੀ ਦੁਕਾਨ ਹੋਵੇ, ਹੈ ਨਾ, ਚਾਹੇ ਅੱਜ ਕੱਲ੍ਹ ਦੀ ਮਾਡਰਨ ਟੈਕਨੋਲੋਜੀ ਦੇ ਹਵਾਲੇ ਨਾਲ ਉਹ ਬੁਟੀਕ ਕਹਿੰਦੇ ਹੋਣ ਉਹਨੂੰ, ਸੋ ਜੋ ਮਰਜ਼ੀ ਹੋਵੇ ਉੱਥੇ ਮਰਦ ਦਰਜੀ ਬੀਬੀਆਂ ਦਾ, ਔਰਤਾਂ ਦਾ ਨਾਪ ਨਹੀਂ ਲੈ ਸਕੇਗਾ।
ਉਹਦੇ ਲਈ ਤੁਹਾਨੂੰ ਕੋਈ ਲੇਡੀ, ਕੋਈ ਔਰਤ, ਕੋਈ ਕੁੜੀ ਰੱਖਣੀ ਪਏਗੀ। ਔਰ ਇਹ ਫੈਸਲੇ ਦੀ, ਯੂਪੀ 'ਚ ਹੋਏ ਫੈਸਲੇ ਦੀ ਚਰਚਾ ਅੱਜ ਦੇਸ਼ ਭਰ 'ਚ ਹੋ ਰਹੀ ਆ, ਆਪਾਂ ਵੀ ਤਾਂ ਹੀ ਖਬਰ ਕਰ ਰਹੇ ਹਾਂ। ਜੀ ਜੀ। ਇਸ ਨੂੰ ਲੈ ਕੇ ਹੁਣ ਬਾਕੀ ਸੂਬਿਆਂ 'ਚ ਵੀ ਚਰਚਾ ਤੁਰ ਪਈ ਹੈ ਕਿ ਇਹ ਫੈਸਲਾ ਹੋਰਨਾਂ 'ਚ ਵੀ ਲਾਗੂ ਹੋ ਜਾਏਗਾ। ਪਹਿਲਾਂ ਤਾਂ ਇਹ ਹੈ ਕਿ ਮਹਿਲਾ ਕਮਿਸ਼ਨ ਦਾ ਲਿਆ ਫੈਸਲਾ ਯੂਪੀ ਸਰਕਾਰ ਲਾਗੂ ਕਰੇਗੀ ਜੀ, ਫਿਰ ਉਹ ਤੋਂ ਬਾਅਦ ਮਤਲਬ ਕਿ ਇਹ ਬਾਕੀ ਸੂਬਿਆਂ 'ਚ ਉਹਦਾ ਕਿਵੇਂ ਅਸਰ ਜਾਂਦਾ। ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਇਹ ਸਥਿਤੀ ਬਣੀ ਕਿਉਂ ਆ। ਵੈਸੇ ਪ੍ਰਵੀਨ ਜੀ, ਆਪਾਂ ਪਿੰਡਾਂ 'ਚੋਂ ਆਉਂਦੇ ਹਾਂ, ਆਪਾਂ ਨੂੰ ਪਤਾ ਆਪਣੀਆਂ ਮਾਤਾਵਾਂ ਭੈਣਾਂ ਜੇ ਸੂਟ ਸਵਾਉਣਾ ਵੀ ਹੁੰਦਾ ਸੀ, ਚਾਹੇ ਉਹ ਜਨਾਨੀ ਸੀ ਹੁੰਦੀ ਸੀ, ਚਾਹੇ ਉਹ ਬੰਦਾ ਸੀ ਹੁੰਦਾ ਸੀ, ਉਹ ਜੇ 2 ਸੂਟ ਸਵਾਉਣੇ ਆ ਤਾਂ ਉਹਦੇ ਨਾਲ ਇੱਕ ਸੀਤਾ ਹੋਇਆ ਸੂਟ ਨਾਲ ਝੋਲੇ 'ਚ ਪਾ ਕੇ ਜਵਾਕ ਨੂੰ ਭੇਜ ਦਿੰਦੀਆਂ ਸੀ ਕਿ ਭਾਈ ਪੜਾਇਆ, ਆਹ ਸੀਤੇ ਹੋਏ ਦਾ ਨਾਪ ਲੈ ਲਈ, ਨਾਪ ਵਾਲਾ ਮੋੜ ਲਿਆਈ, ਦੂਏ ਉਹ ਸੀ ਦੇਣਗੇ, ਆਹ ਫਿਟਿੰਗ ਚਾਹੀਦੀ ਹੈ ਜੀ, ਐਨ ਟੱਚਿੰਗ ਚਾਹੀਦਾ ਜੀ, ਫਲਾਣਾ ਚਾਹੀਦਾ ਜੀ। ਉਹਦਾ ਨਤੀਜਾ ਅਸੀਂ ਆਪਣੇ ਨਾਪ ਤੇ ਆਏ ਤੇ ਉਹਦਾ ਨਜਾਇਜ਼ ਫਾਇਦਾ ਕਈ ਸ਼ਰਾਰਤੀਆਂ ਨੇ ਚੁੱਕਿਆ। ਮਤਲਬ ਛੇੜਖਾਨੀ ਕਰਨਾ, ਛੂਹਣਾ, ਹੈ ਨਾ, ਕੋਈ ਕਮੈਂਟ ਕਰਨਾ। ਤੇ ਆ ਜਦ ਤੋਂ ਕੈਮਰੇ ਆ ਗਏ, ਮੋਬਾਈਲ ਆ ਗਏ, ਤਦ ਤੋਂ ਚੀਜ਼ਾਂ ਸੋਸ਼ਲ ਮੀਡੀਆ ਤੇ ਆ ਗਈਆਂ ਤੇ ਇਹਦੀ ਇਸੇ ਪਹਿਲੂ ਨੂੰ ਰੀਲਾਂ ਬਣਾ ਕੇ ਕਈਆਂ ਨੇ ਫਿਲਮਾਂਕਣ ਕਰਕੇ ਉਹਦਾ ਜਿਹੜਾ ਪਾਇਆ ਤਾਂ ਉਹਦੇ ਨਾਲ ਚੰਗੇ ਭਲੇ ਦਰਜੀ ਵੀ ਵਿਚਾਰੇ ਸ਼ੱਕ ਦੇ ਘੇਰੇ 'ਚ ਆ ਗਏ। ਬਿਲਕੁਲ ਸਹੀ ਜੀ, ਬਿਲਕੁਲ। ਮਤਲਬ ਅੱਜ ਦੇ ਨਾਟਕ, ਅੱਜ ਦਾ ਸੋਸ਼ਲ ਮੀਡੀਆ, ਅੱਜ ਦੀਆਂ ਰੀਲਾਂ ਤਾਂ ਰਿਸ਼ਤਿਆਂ ਤੇ ਨਹੀਂ ਭਰੋਸਾ ਕਰਨ ਦਿੰਦੀਆਂ ਤੁਹਾਨੂੰ। ਉਹ ਤਾਂ ਮਤਲਬ ਜਿਹੋ ਜਿਹਾ ਕੁਛ ਫੈਲਾਇਆ ਜਾਂਦਾ ਹੈ, ਉਹ ਤਾਂ ਮਤਲਬ ਕੀ ਮਾਮਾ ਤੇ ਕੀ ਭਾਣਜੀ, ਕੀ ਚਾਚਾ ਤੇ ਕੀ ਭਤੀਜੀ, ਕੀ ਪਿਓ ਤੇ ਕੀ ਮਾਂ ਤੇ ਪੁੱਤ, ਮਤਲਬ ਜੋ ਬਕਵਾਸ ਪਰੋਸਿਆ ਜਾ ਰਿਹਾ, ਉਹ ਇਹ ਤਾਂ ਫਿਰ ਦਰਜੀ ਨਾਲ ਕਿਸੇ ਰਿਸ਼ਤਾ ਨਹੀਂ ਕੋਈ। ਸੋ ਇਸ ਚੀਜ਼ ਨੇ ਇਸ ਨੂੰ ਹੋਰ ਹਵਾ ਦਿੱਤੀ ਤੇ ਉਹ ਸ਼ੰਕਾ ਸ਼ੋਭਿਆਂ ਦੇ ਵਿੱਚੋਂ ਇਹ ਮਹਿਲਾ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਪਹੁੰਚੀਆਂ ਹੋਣਗੀਆਂ, ਜਿਹਦੇ ਵਿੱਚੋਂ ਇਹ ਆਧਾਰ ਬਣਾ ਕੇ ਫੈਸਲਾ ਹੋਇਆ। ਸੋ ਇਸ ਲਈ ਅਜਿਹੀਆਂ ਸ਼ਿਕਾਇਤਾਂ ਕੀ ਸਾਡੇ ਸੂਬਿਆਂ ਦੀਆਂ ਮਹਿਲਾ ਕਮਿਸ਼ਨ ਕੋਲ ਵੀ ਆ ਰਹੀਆਂ ਕਿ ਉੱਥੇ ਵੀ ਇਹ ਗੌਰ ਹੋਊਗੀ। ਔਰ ਇਹ ਵੈਸੇ ਵੀ ਮੈਨੂੰ ਲੱਗਦਾ ਕਿ ਸੁਹਿਰਦ ਧਿਰਾਂ ਨੂੰ ਮੌਕੇ ਦੀ ਨਿਜਾਕਤ ਨੂੰ ਸਮਝਦਿਆਂ ਹੋਇਆਂ ਬੁਟੀਕ ਵਾਲਿਆਂ ਨੂੰ, ਦਰਜਿਆਂ ਨੂੰ ਇਸ ਪਹਿਲੂ ਤੇ ਚਲੇ ਜਾਣਾ ਚਾਹੀਦਾ, ਆਪਣੇ ਆਪ ਹੀ ਚਲੇ ਜਾਣਾ ਚਾਹੀਦਾ, ਇਹ ਚੰਗਾ ਹੋਏਗਾ। ਜੀ ਬਿਲਕੁਲ ਬਿਲਕੁਲ। ਦੇਖੋ, ਪੇਸ਼ੇ ਸੀਗੇ ਤਾਂ ਸਮਾਜ ਦੇ ਵਿੱਚ ਜਿਹੜੇ ਅੰਦਰ ਪੇਸ਼ਿਆਂ ਦਾ ਜਿਹੜਾ ਕੰਮ ਸੀਗਾ ਉਹ ਪਾਕ ਸਾਫ ਸੀਗਾ। ਜੇ ਹੁਣ ਦਰਜੀਆਂ ਦੀ ਗੱਲ ਹੈ, ਇਸ ਤਰ੍ਹਾਂ ਤਾਂ ਡਾਕਟਰ ਵੀ ਮਰੀਜ਼ਾਂ ਨੂੰ ਦੇਖਦਾ ਹੀ ਹੈ। ਡਾਕਟਰ ਤਾਂ ਉਹਨੂੰ ਤਾਂ ਰੱਬ ਦਾ ਦਰਜਾ ਦਿੱਤਾ ਜਾਂਦਾ ਕਿ ਬਈ ਉਹ ਤਾਂ ਜਾਨ ਵੀ ਬਖਸ਼ ਦਿੰਦਾ ਤੁਹਾਡੀ, ਹੈ ਨਾ। ਸੋ ਇਹ ਪਰ ਜਿਵੇਂ ਤੁਸੀਂ ਕਿਹਾ ਵੀ ਆ ਜਿਹੜੀ ਹੁਣ ਹੋੜ ਚੱਲੀ ਹੈ ਇੱਕ ਨੰਗੇਜ਼ ਦੀ, ਆਪ ਹੁਦਰੇਪਨ ਦੀ, ਰਿਸ਼ਤਿਆਂ ਨੂੰ ਤਾਰ ਕਰਨ ਵਾਲੀ, ਇਹਨੇ ਕਈ ਪੇਸ਼ਿਆਂ ਨੂੰ ਵੀ ਬਦਨਾਮ ਕਰਕੇ ਰੱਖ ਦਿੱਤਾ। ਅਗਲੀ ਖਬਰ ਜਿਹੜੀ ਤੁਸੀਂ ਵਿੱਚ ਦੀ ਤੱਥ ਛੋਇਆ ਸੋਸ਼ਲ ਮੀਡੀਆ ਵਾਲਾ, ਇਹਦੇ ਤੋਂ ਹੀ ਜੁੜੀ ਆ ਰਹੀ ਹੈ ਤੇ ਆਸਟ੍ਰੇਲੀਆ ਤੋਂ ਹੈ। ਆਸਟ੍ਰੇਲੀਆ ਦੇ ਵਿੱਚ ਹੁਣ ਜਵਾਕ ਜਿਹੜੇ ਆ ਉਹ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ। ਸ਼ਰਮਾ ਜੀ, ਪ੍ਰਵੀਨ ਜੀ, ਇਸ ਖਬਰ ਨੂੰ ਮੈਨੂੰ ਲੱਗਦਾ ਕਿ ਸਾਡੀਆਂ ਸਾਰੀਆਂ ਧਿਰਾਂ ਇਸ ਤੇ ਇਕਮਤ ਹੁੰਦੀਆਂ ਨਜ਼ਰ ਆਉਣਗੀਆਂ ਕਿ ਇਹ ਸਹੀ ਫੈਸਲਾ, ਕਿਉਂਕਿ ਇਹ ਆਪਣੇ ਘਰਾਂ 'ਚ ਬਹੁਤ ਗੰਭੀਰ ਮਸਲਾ ਬਣ ਚੁੱਕਿਆ। ਮਾਪੇ ਜਵਾਕਾਂ ਦੇ ਨਾਲ ਸੰਪਰਕ 'ਚ ਨਹੀਂ ਰਹਿ ਪਾ ਰਹੇ, ਬੱਚੇ ਘਰਾਂ 'ਚ ਹੁੰਦਿਆਂ ਵੀ ਘਰ 'ਚ ਨਹੀਂ ਹੁੰਦੇ। ਇਸ ਸੋਸ਼ਲ ਮੀਡੀਆ ਨੇ ਇੰਨੀ ਦੂਰੀ ਬਣਾ ਦਿੱਤੀ ਆ, ਔਰ ਮਾਨਸਿਕਤਾ ਦਾ ਜਿਹੜਾ ਉਹ ਸ਼ਿਕਾਰ ਨੇ, ਉਹਦਾ ਨਤੀਜਾ ਹੈ। ਮੈਂ ਕੁਝ ਮਾਹਿਰਾਂ ਨੂੰ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਉਹਦਾ ਕਾਰਨ ਵੀ ਸੋਸ਼ਲ ਮੀਡੀਆ। ਜਦੋਂ ਬੱਚਾ ਟੀਵੀ ਦੇਖਦਿਆਂ, ਮੋਬਾਈਲ ਚਲਾਉਂਦਿਆਂ, ਲੈਪਟਾਪ ਚਲਾਉਂਦਿਆਂ ਕੁਝ ਖਾਏਗਾ ਤਾਂ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਸਰੀਰ ਦੀ ਜ਼ਰੂਰਤ ਕਿੰਨੀ, ਉਹ ਵੱਧ ਖਾਂਦਾ, ਵੱਧ ਖਾ ਜਾਂਦਾ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਇਹ ਵੀ ਇੱਕ ਪਹਿਲੂ ਹੈਗਾ। ਤੇ ਦੂਸਰਾ, ਉਹ ਕੀ ਦੇਖ ਰਿਹਾ ਕੀ ਨਹੀਂ, ਕੋਈ ਬੈਨ ਨਹੀਂ, ਕੋਈ ਸ਼ੈਨ ਨਹੀਂ, ਕਹਿਣ ਦੀਆਂ ਗੱਲਾਂ ਨੇ। ਸਾਰਾ ਕੁਛ ਬੱਚਿਆਂ ਮੂਹਰੇ ਆਪਣੇ ਆਪੇ, ਇੱਕ ਵਾਰ ਵੀ ਗਲਤੀ ਨਾਲ ਜੇ ਕੁਝ ਖੁੱਲ ਗਿਆ ਤਾਂ ਉਹਨਾਂ ਮੂਹਰੇ ਉਹ ਆ ਹੀ ਜਾਣਾ। ਸਹੀ ਸਹੀ। ਸੋ ਇਸ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਹੋਰਾਂ ਨੇ ਇਸ ਸੰਬੰਧੀ ਕਿਹਾ ਕਿ ਅਸੀਂ ਬਿੱਲ ਤਿਆਰ ਕਰ ਲਿਆ, ਅਸੀਂ ਇਸ ਬਿੱਲ ਨੂੰ ਪੇਸ਼ ਕਰਾਂਗੇ ਤੇ ਜਿਹਦੇ ਵਿੱਚ ਇਹ ਫੈਸਲਾ ਲਿਆ ਜਾਊਗਾ ਕਿ 16 ਸਾਲ ਤੱਕ ਦੇ ਜਵਾਕ ਸੋਸ਼ਲ ਮੀਡੀਆ ਵਰਤ ਨਹੀਂ ਸਕਣਗੇ, ਸੋਸ਼ਲ ਮੀਡੀਆ ਤੇ ਪਾਬੰਦੀ ਹੋਏਗੀ। ਠੀਕ ਹੈ। ਔਰ ਕਿਸੇ ਖਾਸ ਪੜਾਅ ਤੇ ਜਾ ਕੇ ਹੋਊਗਾ ਕਿ ਮਾਪਿਆਂ ਦੀ ਮਨਜ਼ੂਰੀ ਨਾਲ ਉਹ ਯੂਜ਼ ਕਰ ਸਕਦੇ, ਕਦੋਂ ਯੂਜ਼ ਕਰ ਸਕਦੇ, ਕਿੰਨਾ ਯੂਜ਼ ਕਰ ਸਕਦੇ ਆ, ਇਹ ਜਦੋਂ ਬਿੱਲ ਦਾ ਪੂਰਾ ਖਰੜਾ ਆਏਗਾ ਫਿਰ ਸਾਹਮਣੇ ਆਏਗਾ। ਪਰ ਕੀ ਇਹ ਗੱਲ ਆਸਟ੍ਰੇਲੀਆ ਤੱਕ ਰਹਿ ਜਾਏਗੀ ਜਾਂ ਹੋਰਨਾਂ ਮੁਲਕਾਂ 'ਚ ਵੀ ਇਹ ਚਰਚਾ ਜਦੋਂ ਛਿੜੂਗੀ ਤਾਂ ਉਹ ਵੀ ਚਾਹਣਗੇ ਕਿ ਇਸ ਨੂੰ ਅਸਲ ਰੂਪ ਅਪਣਾਇਆ ਜਾਵੇ। ਪ੍ਰਵੀਨ ਜੀ, ਅਸੀਂ ਜਿਹੜੇ ਸਕੂਲਾਂ 'ਚੋਂ ਆਏ ਆ ਨਾ, ਸਾਡੇ ਸਮੇਂ ਸਕੂਲ ਵੜਦੇ ਹੀ ਮਾਸਟਰ ਨੇ ਕਹਿਣਾ, ਚਲੋ ਇਹ ਪਹਿਲਾਂ ਤਾਲੇ ਖੋਲੋ, ਚਲੋ ਇਹ ਸਟਾਫ ਰੂਮ 'ਚ ਝਾੜੂ ਮਾਰ ਦਿਓ, ਚਲੋ ਬੂਟਿਆਂ ਨੂੰ ਪਾਣੀ ਦੇ ਦਿਓ। ਤੇ ਅਸੀਂ ਇੱਕ ਦੂਏ ਤੋਂ ਮੂਹਰੇ ਹੋ ਕੇ ਭੱਜਦੇ ਸੀ ਕਿ ਮਾਸਟਰ ਨੇ ਕਿਹਾ।
ਸਹੀ। ਮਤਲਬ ਜੇ ਕਲਾਸ 'ਚ ਚੌਕ ਪਏ ਵੀ ਨਹੀਂ ਨਾ, ਮਾਸਟਰ ਦੇ ਆਉਣ ਤੋਂ ਪਹਿਲਾਂ ਚੌਕ ਲੁਕਾ ਲੈਂਦੇ ਸੀ ਕਿ ਚੌਕ ਲੈਣ ਮੈਂ ਜਾਊਂਗਾ ਅੱਜ। ਸੋ ਉਸ ਸਮੇਂ ਇਹ ਹੋੜ ਹੁੰਦੀ ਸੀ ਕਿ ਆਪਾਂ ਕਿਸੇ ਕਹਿਣਾ ਮੰਨਣਾ ਤੇ ਕੰਮ ਮੈਂ ਕਰਨਾ। ਪਰ ਅੱਜ ਕਿਸੇ ਜਵਾਕ ਨੂੰ ਮਾਸਟਰ ਕਹਿ ਕੇ ਤਾਂ ਦੇਖੇ, ਸਵੇਰ ਨੂੰ ਪੇਰੈਂਟਸ ਮੀਟਿੰਗ ਹੋ ਜੂਗੀ ਸਕੂਲਾਂ 'ਚ ਕਿ ਬੱਚੇ ਨੂੰ ਕੰਮ ਕਿਉਂ ਕਹਿਤਾ। ਇਹਦਾ ਨਤੀਜਾ ਕਿ ਬੱਚੇ ਇਹ ਭੁੱਲ ਗਏ ਕਿ ਸਾਡੀ ਕੋਈ ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਹੈ, ਵੱਡਿਆਂ ਦਾ ਆਖਾ ਵੀ ਮੰਨਣਾ ਹੁੰਦਾ। ਸਹੀ ਇਹ ਚੀਜ਼ਾਂ ਸਾਨੂੰ ਇਕੱਠਿਆਂ ਮਿਲ ਕੇ ਕੰਮ ਕਰਨਾ ਵੀ ਸਿਖਾਉਂਦੀਆਂ। ਕੁਦਰਤ ਪ੍ਰਤੀ, ਸਮਾਜ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਵੀ ਹੈ। ਅੱਜ ਜਿਹੜੇ ਸਾਡੇ ਬਜ਼ੁਰਗ ਕੈਨੇਡਾ, ਅਮਰੀਕਾ ਵਰਗੀਆਂ ਥਾਵਾਂ 'ਚ ਬੈਠੇ ਨੇ ਨਾ, ਉਹਨਾਂ ਨੂੰ ਪੁੱਛ ਕੇ ਦੇਖਿਓ, ਅੰਦਰੋਂ ਭਰੇ ਪੀਤੇ ਨੇ ਕਿ ਯਾਰ ਕਾਹਦੇ ਦਾਦੇ ਆ ਅਸੀਂ, ਕਾਹਦੇ ਨਾਨੇ ਆ, ਨਾ ਆਪਣੇ ਪੋਤੇ ਦਾ, ਦੋਤੇ ਦਾ, ਨਾ ਦੋਤੀ ਦਾ, ਨਾ ਕੰਨ ਮਰੋੜ ਸਕਦੇ ਆ, ਨਾ ਗੁੱਤ ਫੜ ਸਕਦੇ ਆ, ਨਾ ਥੱਪੜ ਲਾ ਸਕਦੇ। ਅਗਲੇ ਜਦੇ ਕਹਿੰਦੇ ਆ ਫੋਨ ਮਿਲਾ ਦੂੰ। ਉਹੀ ਹਾਲ ਹੁਣ ਪੰਜਾਬ 'ਚ ਮਾਸਟਰਾਂ ਦਾ। ਮਾਸਟਰ ਟੋਕ ਕੇ ਦੇਖਣ ਕਦੇ ਜਵਾਕ ਨੂੰ, ਹੱਥ ਨਹੀਂ ਲਾਉਂਦੇ। ਅਗਲੇ ਕਹਿੰਦੇ ਜੋ ਮਰਜ਼ੀ ਕਰੀ ਜਾਵੇ। ਹੁਣ ਉਸ ਪ੍ਰਕਿਰਿਆ ਦੇ ਵਿੱਚ ਉਹ ਸਮਾਜਿਕ ਜ਼ਿੰਮੇਵਾਰੀਆਂ, ਸਮਾਜਿਕ ਰਹਿਣ ਸਹਿਣ, ਉਹ ਇੱਕ ਜਿਹੜਾ ਕਿਤਾਬੀ ਗਿਆਨ ਤੋਂ ਬਿਨਾਂ ਸਿੱਖਣਾ ਹੁੰਦਾ, ਉਹ ਤੋਂ ਫਿਰ ਵਾਂਝੇ ਹੁੰਦੇ ਨੇ। ਥੱਪੜ ਲਾਉਣ ਨਾਲ, ਕੰਨ ਫੜਨ ਨਾਲ, ਡਾਂਟਣ ਨਾਲ ਕੱਲਾ ਨਾਰਾਜ਼ਗੀ ਉਹ ਨਹੀਂ ਹੁੰਦੀ, ਇਹਦੇ ਨਾਲ ਰਿਸ਼ਤੇ ਮਜ਼ਬੂਤ ਵੀ ਹੁੰਦੇ। ਤੇ ਉਸੇ ਪ੍ਰਕਿਰਿਆ ਦੇ ਵਿੱਚੋਂ ਆਹ ਪਹਿਲੂ ਜਨਮਦਾ ਹੈ ਕਿ ਸੋਸ਼ਲ ਮੀਡੀਆ ਬੱਚਿਆਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਉਹ ਇਹਦੇ ਜੋਗੇ ਹੀ ਰਹਿ ਗਏ ਤਾਂ ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਜਿਉਣਗੇ, ਉਹ ਧਰਾਤਲ ਤੇ ਨਹੀਂ ਹੋਣਗੇ। ਇੱਕ ਉਮਰ ਆ ਜਾਵੇ ਉਹ ਤੋਂ ਬਾਅਦ ਉਹ। ਪਰ ਆਸਟ੍ਰੇਲੀਆ ਦਾ ਇਹ ਫੈਸਲਾ ਅਜੇ ਬਿੱਲ ਦੇ ਰੂਪ 'ਚ ਆਉਣਾ। ਠੀਕ ਹੈ। ਅਜੇ ਉੱਥੇ ਦੀ ਸਰਕਾਰ ਦੇ ਪੱਧਰ ਤੇ ਪਾਸ ਹੋਣਾ, ਉਹਨੇ ਕਾਨੂੰਨ ਦਾ ਰੂਪ ਲੈਣਾ। ਪਰ ਉਹ ਤੋਂ ਪਹਿਲਾਂ ਬਾਕੀ ਮੁਲਕਾਂ 'ਚ ਜੇ ਚਰਚਾ ਛਿੜਦੀ ਹੈ ਤਾਂ ਬੇਸ਼ੱਕ ਲੋਕ ਚਾਹਣ, ਸਮਾਜ ਚਾਹਵੇ, ਮਾਪੇ ਚਾਹਣ ਕਿ ਅਜਿਹਾ ਹੋ ਜਾਵੇ, ਚੰਗੀ ਗੱਲ ਹੈ। ਕੀ ਕਾਰਪੋਰੇਟ ਘਰਾਣੇ, ਕੀ ਇੰਟਰਨੈਟ ਵੇਚਣ ਵਾਲੀਆਂ ਕੰਪਨੀਆਂ, ਕੀ ਮੋਬਾਈਲ ਵੇਚਣ ਵਾਲੀਆਂ ਕੰਪਨੀਆਂ ਅਜਿਹੇ ਫੈਸਲੇ ਹੋਣ ਦੇਣਗੀਆਂ? ਇਹਦੇ ਉੱਤੇ ਜੇ ਅਸੀਂ ਚਰਚਾ ਕਰ ਰਹੇ ਹਾਂ ਤਾਂ ਚਰਚਾ ਉਹਨਾਂ ਦੇ ਦਫ਼ਤਰਾਂ 'ਚ ਵੀ ਸ਼ੁਰੂ ਹੋ ਗਈ ਹੋਏਗੀ। ਜੀ ਬਿਲਕੁਲ। ਜਿਹੜੇ ਸਕੀਮਾਂ ਇਹ ਲੈ ਕੇ ਆਉਂਦੇ ਨੇ ਕਿ 10 ਵਜੇ ਤੋਂ ਬਾਅਦ ਨੈਟ ਇੰਨਾ ਸਸਤਾ, 12 ਵਜੇ ਤੋਂ ਬਾਅਦ ਇੰਨਾ ਸਸਤਾ, ਕਾਲਿੰਗ ਇੰਨੀ ਸਸਤੀ, ਹੈ ਨਾ, ਉਹ ਕਿਉਂ ਚਾਹਣਗੇ ਕਿ ਚੀਜ਼ਾਂ ਬੱਚਿਆਂ ਦੇ ਹੱਥੋਂ ਚਲੀਆਂ ਜਾਣ? ਬਿਲਕੁਲ ਸਹੀ। ਗੇਮਾਂ ਜਦੋਂ ਜਵਾਕ ਸਾਡੇ ਖੇਲਦੇ ਆ, ਉਹ ਗੇਮ ਮਤਲਬ ਕਿ ਕਮਾਈ ਦਾ ਸਾਧਨ ਹੈ ਕਿੰਨਿਆਂ ਇਹਨਾਂ ਧਿਰਾਂ ਦਾ। ਉਹ ਇਸ ਲਈ ਨੈਟ ਜਦੋਂ ਵਰਤਦੇ ਆ ਤਾਂ ਕਮਾਈ ਦਾ ਸਾਧਨ ਹੈ, ਫੋਨ ਜਦੋਂ ਵਰਤਦੇ ਆ ਤਾਂ ਕਮਾਈ ਦਾ ਸਾਧਨ ਹੈ। ਇਹ ਕਾਰਪੋਰੇਟ ਘਰਾਣੇ ਕੀ ਇੰਨੀ ਆਸਾਨੀ ਨਾਲ ਹੋਣ ਦੇਣਗੇ? ਪਰ ਜੇ ਹੋ ਜਾਵੇ ਤਾਂ ਕਿੰਨੇ ਪਰਿਵਾਰਾਂ ਦੇ ਵਿੱਚ ਘਰ ਬਣ ਜਾਣਗੇ। ਜੇ ਇੰਟਰਨੈਟ ਜੇ ਤੁਹਾਡੇ ਕੋਲੇ ਆ ਨਾ ਤੇ ਦੁਨੀਆ ਤੁਹਾਡੇ ਟੇਬਲ ਤੇ ਹੈ। ਤੁਸੀਂ ਦੁਨੀਆ ਬਾਰੇ ਜੋ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਕੋਰਸ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਆਨਲਾਈਨ ਬਥੇਰਾ ਕੁਛ ਹੈ ਸਿੱਖਣ ਨੂੰ, ਜਿਹਦੇ ਸਿੱਖਣਾ ਚਾਹੁੰਦੇ ਹੋ। ਪਰ ਇੱਕ ਉਮਰ ਹੈ ਜਿਹੜੀ ਉਮਰ ਇਹਦੇ ਮਾਰੂ ਪ੍ਰਭਾਵਾਂ ਤੋਂ ਨਾ ਤਾਂ ਬਚ ਸਕਦੀ ਹੈ, ਨਾ ਇਹਦਾ ਵਧੀਆ ਉਪਯੋਗ ਕਰ ਸਕਦੀ ਹੈ, ਕਿਉਂਕਿ ਉਹ ਉਮਰ ਐਸੀ ਹੈ। ਔਰ ਜਿਹੜਾ ਕੁਛ ਪਰੋਸਿਆ ਜਾ ਰਿਹਾ, ਜਿਵੇਂ ਤੁਸੀਂ ਦੱਸਿਆ ਨਾ ਕਿ ਇੰਨੇ ਵਜੇ ਤੋਂ ਬਾਅਦ ਨੈਟ ਇੰਨਾ ਸਸਤਾ, ਉਸ ਹਿਸਾਬ ਨਾਲ ਉਹਨਾਂ ਨੂੰ ਬੌਧਿਕ ਕੰਗਾਲੀਪਣ ਦੇ ਵੱਲ ਧੱਕਿਆ ਜਾ ਰਿਹਾ। ਸਾਡਾ ਸਮਾਜ ਜਿੱਥੋਂ ਅਸੀਂ ਆਉਣੇ ਆ, ਜਿੱਥੋਂ ਅਸੀਂ ਵੱਡੇ ਹੋਏ, ਜਿੱਥੇ ਅਸੀਂ ਪੈਦਾ ਹੋਏ, ਉਹ ਸਭ ਤੋਂ ਪਹਿਲਾਂ ਨੈਤਿਕ ਸਿੱਖਿਆ ਨੂੰ ਪਹਿਲ ਦਿੰਦਾ ਹੈ। ਮੋਰਲ ਜਿਹੜੀ ਐਜੂਕੇਸ਼ਨ ਹੈ ਕਿ ਤੁਹਾਡਾ ਮੋਰਲ ਕਿਹੋ ਜਿਹਾ, ਤੁਸੀਂ ਕਿਹੋ ਜਿਹੇ ਵਿਅਕਤੀਤਵ ਦੇ ਮਾਲਕ ਆ, ਤੁਸੀਂ ਕਿੰਨਾ ਕੁ ਝੂਠ ਬੋਲਦੇ ਆ, ਕਿੰਨੇ ਕੁ ਚੋਰ ਆ, ਤੁਸੀਂ ਕਿੰਨੇ ਕੁ ਬੇਈਮਾਨ ਆ, ਇਹਦੇ ਤੇ ਖੜੀ ਹੈ ਸਾਰੀ ਗੱਲ। ਪਰ ਇਹਨੇ ਜਿਵੇਂ ਤੁਸੀਂ ਕਿਹਾ ਕਿ ਉਹ ਅੱਜ ਦੀ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ। ਰਿਸ਼ਤਿਆਂ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ਬਜ਼ੁਰਗਾਂ ਦੇ ਨਾਲ ਗੱਲ ਕਰਿਆ ਤੋਂ ਜਾਣੀਦਾ ਕਿ ਉਹਨਾਂ ਦੇ ਅੰਦਰ ਬੀਤ ਕੀ ਰਹੀ ਜੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।